सरहदों परले बन्ने रह गया अपना पिंड पुराना वेखां। मेरे वड्डियां जिथे जन्म लिया, मेरे बाबे जिथे जन्म लिया, मेरा जी करदा ओ थां टिकाणा वेखां। 1947 ਦੀ ਵੰਡ ਵੇਲੇ ਜਿਹੜੇ ਪਰਿਵਾਰ ਆਪਣੇ ਹੱਸਦੇ ਵਸਦੇ ਘਰ ਛੱਡ ਕੇ ਚੜ੍ਹਦੇ ਤੋਂ ਲਹਿੰਦੇ ਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਮਾਈਗ੍ਰੇਟ ਕਰ ਗਏ, ਅੱਜ 70 ਵਰ੍ਹਿਆਂ ਬਾਅਦ ਵੀ ਉਹ ਲੋਕ, ਉਹ ਬਜ਼ੁਰਗ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ, ਆਪਣੇ ਜੰਮਣ ਪਾਉ ਥਾਂ ਨਹੀਂ ਭੁੱਲਦੇ। ਉਹ ਲੋਕ ਤੇ ਇੱਕ ਪਾਸੇ ਰਹਿ ਗਏ। ਹੁਣ ਦੀਆਂ ਆਉਣ ਵਾਲੀਆਂ ਪੀੜ੍ਹੀਆਂ, ਜਿਹੜੀ ਕਿ ਸਾਡੇ ਤੱਕ ਹੁਣ ਤੀਸਰੀ ਪੀੜ੍ਹੀ ਹੋ ਚੁੱਕੀ ਆ, ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਤੇ ਬਹੁਤ ਲਗਾਓ ਰੱਖਦੀਆਂ ਆਪਣੇ ਪਿਛੋਕੜ ਨਾਲ। ਇਸੇ ਹੀ ਤਰ੍ਹਾਂ ਦਾ ਇਹ ਪ੍ਰੋਗਰਾਮ ਜੋ ਪੰਜਾਬੀ ਲਹਿਰ ਦੀ ਟੀਮ ਤੇ ਪੰਜਾਬ TV ਦਾ ਮੁਸ਼ਤਰਕਾ ਪ੍ਰੋਗਰਾਮ ਲਕੀਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਈਦਾ ਹੈ। ਇਸੇ ਹੀ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਸੀਂ ਪਹੁੰਚੇ ਹਾਂ ਪਿੰਡ 66 GB ਸੁਰਜਣ ਸਿੰਘ ਵਾਲਾ, ਜੋ ਕਿ ਅਵਾਗਤ ਬੰਗਲੇ ਦੇ ਬਿਲਕੁਲ ਨਾਲ ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲਾਇਲਪੁਰ ਦੇ ਵਿੱਚ। ਇਸ ਪਿੰਡ ਦੇ ਨਾਲ ਜੁੜਿਆ ਹੈ ਸੋਮਲ ਪਰਿਵਾਰ ਦਾ ਇਤਿਹਾਸ ਤੇ ਉਹਨਾਂ ਦੀਆਂ ਯਾਦਾਂ। ਸੋਮਲ ਪਰਿਵਾਰ ਦੇ ਵੱਡ ਵਡੇਰੇ ਬਜ਼ੁਰਗ ਸਨ ਮੰਗਲ ਸਿੰਘ ਉਰਫ ਮੰਗੂ, ਜੋ ਕਿ 1947 ਦੀ ਵੰਡ ਤੋਂ ਪਹਿਲੇ ਹੀ ਇਸੇ ਹੀ ਪਿੰਡ ਵਫਾਤ ਪਾ ਗਏ ਸਨ। ਮੰਗਲ ਸਿੰਘ ਮੰਗੂ ਦੇ 2 ਪੁੱਤਰ ਸਨ, ਮਾਹਾ ਸਿੰਘ ਮਾਹੂ ਤੇ ਭਗਤ ਸਿੰਘ ਭਗਤ। ਅਸੀਂ ਇੱਥੇ ਗੱਲ ਕਰਾਂਗੇ ਮਾਹਾ ਸਿੰਘ ਮਾਹੂ ਉਹਨਾਂ ਦੇ ਪਰਿਵਾਰ ਦੀ। ਮਾਹਾ ਸਿੰਘ ਮਾਹੂ ਦੇ ਪੁੱਤਰ ਨੇ ਸੁਹਾਨ ਸਿੰਘ ਤੇ ਸਤਨਾਮ ਸਿੰਘ, ਤੇ ਮਹਾਨ ਸਿੰਘ ਜੀ ਦਾ ਇੱਕ ਪੁੱਤਰ ਹੈ ਦਵਿੰਦਰ ਸਿੰਘ। ਅਤੇ ਜੇ ਗੱਲ ਕਰੀਏ ਸਤਨਾਮ ਸਿੰਘ ਸੋਮਲ ਦੇ ਪਰਿਵਾਰ ਦੀ, ਜੋ ਕਿ ਪਿੰਡ ਪੱਦੀ ਖਾਲਸਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦੇ ਨੇ, ਜੋ ਕਿ ਹਾਲ ਮੁਕੀਮ ਨੇ UAE ਅਜਮਾਨ ਵਿੱਚ। ਇਹਨਾਂ ਦੀ ਇੱਕ ਬਹੁਤ ਵੱਡੀ ਕੰਪਨੀ ਹੈ ਜੋ ਕਿ ਪ੍ਰੈਸਟੀਜ ਦੇ ਨਾਮ ਤੋਂ UAE ਦੇ ਵਿੱਚ ਆਪਣਾ ਲੋਹਾ ਮਨਵਾ ਰਹੀ ਹੈ। ਸਤਨਾਮ ਸਿੰਘ ਸੋਮਲ ਦੇ ਪੁੱਤਰ ਨੇ ਮਨਰਾਜ ਸਿੰਘ ਸੋਮਲ। ਲਾਸਟ ਟਾਈਮ ਜਦੋਂ ਅਸੀਂ ਦੁਬਈ ਵਿਜ਼ਿਟ 'ਤੇ ਗਏ ਤੇ ਅਸੀਂ ਇਸ ਪਰਿਵਾਰ ਨਾਲ ਮਿਲੇ। ਇਸ ਪਰਿਵਾਰ ਨੇ ਸਾਡੀ ਖੂਬ ਸਾਂਭ ਸੇਵਾ ਕੀਤੀ ਤੇ ਬਹੁਤ ਮਾਣ ਅਤੇ ਪਿਆਰ ਦਿੱਤਾ। ਇਹਨਾਂ ਦੀ ਅਦਰ ਫੈਮਿਲੀ 'ਤੇ ਜੇ ਜਾਤੀ ਪਾਈਏ, ਇਹਨਾਂ ਵਿੱਚੋਂ ਹੀ ਨੇ ਦਲੀਪ ਸਿੰਘ, ਜਿਨ੍ਹਾਂ ਦੇ 3 ਪੁੱਤਰ ਸਨ, ਬਖਸ਼ੀਸ਼ ਸਿੰਘ, ਪੱਖਰ ਸਿੰਘ ਤੇ ਦਰਸ਼ਨ ਸਿੰਘ। ਇਸੇ ਹੀ ਪਰਿਵਾਰ ਵਿੱਚੋਂ ਨੇ ਗੰਡਾ ਸਿੰਘ, ਇਹਨਾਂ ਦੇ 2 ਪੁੱਤਰ ਨੇ ਚਮਨ ਸਿੰਘ ਤੇ ਪੰਨਾ ਸਿੰਘ। ਆਓ ਚੱਲਦੇ ਹਾਂ ਪਿੰਡ 66 GB ਸੁਰਜਣ ਸਿੰਘ ਵਾਲਾ ਤੇ ਵੇਖਦੇ ਹਾਂ ਪਿੰਡ ਦੀਆਂ ਗਲੀਆਂ ਮੁਹੱਲੇ, ਕੁਝ ਪੁਰਾਣੇ ਘਰ, ਤੇ ਨਾਲ ਦੀ ਨਾਲ ਗੱਲ ਕਰਾਂਗੇ ਪਿੰਡ ਵਾਸੀਆਂ ਨਾਲ ਤੇ ਉਹਨਾਂ ਨਾਲ ਸਾਂਝ ਪਾਵਾਂਗੇ ਸੋਮਲ ਸਿੰਘ ਪਰਿਵਾਰ ਦੇ ਪਿਆਰ ਦੀ।
ਵੇਲੇ ਅਸੀਂ ਖਲੋਤੇ ਹਾਂ 66 GB ਸਕੂਲ ਜਿਹੜਾ ਕਿ ਸਰਕਾਰੀ ਸਕੂਲ ਆ ਤੇ ਮਨਰਾਜ ਸਿੰਘ ਸੋਮਲ ਤੇ ਉਹਨਾਂ ਦੇ ਫਾਦਰ ਸਤਨਾਮ ਸਿੰਘ ਸੋਮਲ ਵਾਲਾ ਇਹਨਾਂ ਆਪਣੇ ਪਿੰਡ ਦੇ ਬੱਚਿਆਂ ਵਾਸਤੇ ਕੁਝ ਤੋਹਫੇ ਤਾਇਫ ਭੇਜੇ ਨੇ, ਕੁਝ ਯੂਨੀਫਾਰਮ, ਕੁਝ ਬੱਚਿਆਂ ਦੀਆਂ ਸ਼ੂਜ਼ ਵਗੈਰਾ ਬੱਚਿਆਂ ਵਾਸਤੇ। ਤੇ ਸਾਨੂੰ ਵੀ ਬੜੀ ਖੁਸ਼ੀ ਮਹਿਸੂਸ ਹੋਈ ਕਿ 47 ਵਰੇ ਪਹਿਲੋਂ ਇੱਥੋਂ ਉੱਠ ਕੇ ਗਏ ਤੇ ਉਹਨਾਂ ਨੂੰ ਆਪਣਾ ਪਿਛੋਕੜ ਅੱਜ ਵੀ ਯਾਦ ਆ। ਆਪਣੇ ਪਿੰਡ ਦੇ ਬੱਚੇ ਜਿਹੜੇ ਹੁਣ ਵੀ ਭਾਵੇਂ ਮੁਸਲਮਾਨਾਂ ਦੇ ਬੱਚੇ ਨੇ, ਉਹਨਾਂ ਨੂੰ ਲੱਗਦਾ ਕਿ ਆਪਣੇ ਬੱਚੇ ਉਹਨਾਂ ਨੇ ਉਹਨਾਂ ਵਾਸਤੇ ਤੋਹਫੇ ਤਾਇਫ ਵਿੱਚ ਭੇਜੇ ਨੇ ਤੇ ਇਹ ਬੜੀ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਆ। ਤੇ ਆਪਾਂ ਗੱਲਬਾਤ ਕਰਾਂਗੇ ਸਾਂਝੀ ਇਸ ਹਵਾਲੇ ਦੇ ਨਾਲ ਸਕੂਲ ਦੇ ਟੀਚਰਾਂ ਨਾਲ ਵੀ, ਤੇ ਆਪਾਂ ਬੱਚਿਆਂ ਨਾਲ ਵੀ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਰੱਬ ਦਾ ਰੂਪ ਹੁੰਦੇ ਨੇ। ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਯੂਨੀਫਾਰਮ ਤੁਸੀਂ ਵੇਖਦੇ ਹੋ, ਕੁਝ ਬੱਚੇ ਤੇ ਠੀਕ ਕੁਛ ਵਿੱਚ ਮਾੜੇ ਵੀ ਹੈ ਨੇ, ਤੇ ਸਾਰਿਆਂ ਵਿੱਚ ਆਪਾਂ ਜਿਹੜੀਆਂ ਉਹਨਾਂ ਸਤਨਾਮ ਸਿੰਘ ਵੱਲੋਂ ਭੇਜੀਆਂ ਖੁਸ਼ੀਆਂ ਇਹਨਾਂ ਦੇ ਵਿੱਚ ਵੰਡਦੇ ਹਾਂ। ਕੀ ਨਾਮ ਬੇਟਾ ਤੇਰਾ? ਅਬਦੁਲ ਹੰਨਾਨ। ਅਬਦੁਲ ਹੰਨਾਨ। ਤੇਰਾ ਕੀ ਨਾਮ ਬੇਟਾ? ਅਹਿਮਦ। ਹੈਡਮਾਸਟਰ ਨੇ ਜਿਹੜੇ ਸਕੂਲ ਦੇ ਰਫੀ ਤਮੂਰੀ ਸਾਹਿਬ, ਤੇ ਉਹਨਾਂ ਨਾਲ ਵੀ ਗੱਲ ਸਾਂਝੀ ਕਰਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਕਿ ਇੱਥੋਂ ਦੇ ਜਿਹੜੇ 70 ਵਰਿਆਂ ਤੋਂ ਪਹਿਲਾਂ 70 ਵਰੇ ਹੋ ਗਏ ਆ ਜਿਹੜੀ ਵੰਡ ਹੋਈ ਨੇ, ਉਸ ਤੋਂ ਪਹਿਲਾਂ ਜਿਹੜੇ ਇੱਥੋਂ ਉੱਠ ਕੇ ਗਏ ਨੇ ਪਿੰਡ ਦੇ ਵਾਸੀ, ਪਿੰਡ ਦੇ ਰਹਿਣ ਵਾਲੇ, ਉਹਨਾਂ ਨੇ ਆਪ ਜੀ ਵੀ ਆਪਣੇ ਪਿੰਡ ਨੂੰ ਆਪਣਾ ਪਿੰਡ ਸਮਝਦਾ ਤੇ ਆਪਣੇ ਸਕੂਲ ਵਾਸਤੇ ਉਹਨਾਂ ਨੇ ਕੁਝ ਤੋਹਫੇ ਭੇਜੇ ਨੇ। ਇਹ ਤਮੂਰੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿ ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਇੱਥੋਂ ਮੰਗਲ ਸਿੰਘ ਹੁਣੀ ਉੱਠ ਕੇ ਗਏ, ਉਹਨਾਂ ਦੀ ਔਲਾਦ ਨੇ, ਉਹਨਾਂ ਦੇ ਬੱਚਿਆਂ ਨੇ, ਪੋਤਿਆਂ ਨੇ ਇਸ ਆਪਣੇ ਪਿੰਡ ਦੀ ਧਰਤੀ ਨਾਲ ਜਿਹੜਾ ਪਿਆਰ ਨੂੰ ਅੱਜ ਵੀ ਉਹਨਾਂ ਦਿਨਾਂ 'ਚ ਜ਼ਿੰਦਾ ਆ ਤੇ ਉਹਨੂੰ ਜ਼ਿੰਦਾ ਰੱਖਿਆ ਔਰ ਯਾਦ ਰੱਖਿਆ। ਸਾਨੂੰ ਇਹਦੀ ਬੜੀ ਖੁਸ਼ੀ ਹੋਈ ਹੈ। ਤੇ ਇਹ ਸਤਨਾਮ ਸਿੰਘ ਤੇ ਮਨਰਾਜ ਸਿੰਘ ਸੋਮਲ ਹੁਣੀ ਜਿਹੜੇ ਨੇ, ਉਹਨਾਂ ਜਿਹੜੀਆਂ ਚੀਜ਼ਾਂ ਸਾਨੂੰ ਭੇਜੀਆਂ, ਅਸੀਂ ਇਹ ਚੀਜ਼ਾਂ ਵਸੂਲ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਸਾਡੇ ਦਿਲ ਜਿੱਤ ਲਿਆ ਉਹਨਾਂ ਨੇ ਔਰ ਸਾਡੇ ਖੂਨਾਂ ਨੂੰ ਗਰਮਾ ਦਿੱਤਾ ਆ। ਔਰ ਸਾਨੂੰ ਇੰਝ ਹੀ ਮਹਿਸੂਸ ਹੁੰਦਾ ਕਿ ਅੱਜ ਵੀ ਅਸੀਂ ਉਹਨਾਂ ਨਾਲ ਉਸੇ ਤਰ੍ਹਾਂ ਹੀ ਲਿੰਕ ਹੋ ਗਏ ਜਿਵੇਂ ਪਹਿਲਾਂ ਲਿੰਕ ਸੀਗੇ ਔਰ ਉਹਨਾਂ ਦਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਆਇੰਦਾ ਅਸੀਂ ਉਹਨਾਂ ਦੇ ਨਾਲ ਰਾਬਤੇ 'ਚ ਰਵਾਂਗੇ ਔਰ ਉਹ ਵੀ ਸਾਡੇ ਨਾਲ ਇਨਸ਼ਾਅੱਲਾ ਉਮੀਦ ਹੈ ਕਿ ਸਾਡੇ ਨਾਲ ਰਾਬਤਾ ਰੱਖਣਗੇ ਔਰ ਆਪਣੀ ਇਸ ਧਰਤੀ ਦੇ ਨਾਲ ਪਿਆਰ ਜਿਸ ਤਰ੍ਹਾਂ ਉਹਨਾਂ ਨੂੰ ਹੈਗਾ ਆ ਇਹ ਕਰਦੇ ਰਹਿਣਗੇ ਔਰ ਅਸੀਂ ਉਹਨਾਂ ਦੇ ਵਿੱਚ ਮੁਆਵਨ ਰਵਾਂਗੇ, ਉਹਨਾਂ ਦੀ ਸਹੂਲਤਕਾਰ ਰਵਾਂਗੇ। अस्सलाम वालेकुम, मैं नासिर ढिल्लों लाइलपुर पाकिस्तान तो अज फिर तुहाडे रूबरू प्रोग्राम पंजाब TV लकीरां ते पंजाबी लहर दे मुश्तरका कोशिश नाल भी प्रोग्राम तुहाडे रूबरू करीदा। ते अज असीं पहुंचे सां पिंड 66 GB आवागत बंगला तहसील जड़ांवाला जिला फैसलाबाद। तो गलबात साझी करते हैं बजुर्गों के नाल पुछदे हैं इस 66 ਚੱਕ ਦੇ बारे च इत्थों दे ਜਿਹੜੇ ਵਸਨੀਕ ਸਨ ਜਿਹੜੇ 47 ਦੀ ਵੰਡ ਤੋਂ ਪਹਿਲੋਂ ਰਹਿੰਦੇ ਸਨ ਉਹਨਾਂ ਬਾਰੇ ਪੁੱਛਾਂਗੇ। ਗੱਲ ਕਰਦੇ ਬਾਬਾ ਜੀ ਵਲਾਇਤ ਅਲੀ ਨਾਲ। अस्सलाम वालेकुम। वालेकुम सलाम जी। बाबा जी नाम की ਤੁਹਾਡਾ? वलायत अली। ਤੇ ਅੱਬਾ ਜੀ ਦਾ?
ਮੇਰਦੀਨ ਮੇਰਦੀਨ। ਤੇ ਤੁਸੀਂ ਗੋਤ ਆਪਣੀ ਕਿਹੜੀ ਹੈ? ਠੀਕਰੀਏ। ਠੀਕਰੀਏ। ਤੇ ਇਹ ਦੱਸੋ ਵੀ ਆਪਾਂ ਹੁਣ ਜਿੱਥੇ ਬੈਠੇ ਆ, ਜਿਸ ਜਗ੍ਹਾ ਜਿਸ ਸਕੂਲ ਆਪਾਂ ਬੈਠੇ ਆ, ਪਿੰਡ ਦਾ ਨਾਂ ਕੀ ਹੈ? 66 66 ਗਾਹਬੇ ਗਾਫਬੇ। ਇਹ ਲਾਗੇ ਮੇਨ ਕਸਬਾ ਕਿਹੜਾ ਪੈਂਦਾ? 23 ਚੱਕ। 23 ਤੇ ਆਵਾਗਤ ਬੰਗਲਾ। ਠੀਕ। ਅੱਛਾ ਇਹ ਦੱਸੋ ਵੀ ਆਪਾਂ ਪੁੱਛਣਾ ਸੀ ਤੁਹਾਨੂੰ, ਇੱਥੇ ਪਿੰਡ ਦੇ ਜਿਹੜੇ 47 ਦੀ ਵੰਡ ਤੋਂ ਪਹਿਲੋਂ ਮੰਗਲ ਸਿੰਘ ਹੋਣੀ ਰਹਿੰਦੇ ਸੀ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੇ ਫੈਮਿਲੀ ਬਾਰੇ ਪੁੱਛਣਾ ਕਿ ਉਹ ਤੁਹਾਨੂੰ ਉਹਨਾਂ ਦਾ ਕੋਈ ਮਾੜਾ ਮੋਟਾ ਪਤਾ ਵਾ ਜਦੋਂ ਆਏ ਤੁਸੀਂ ਉਧਰੋਂ ਇੱਧਰ? ਚਲੋ ਮਾੜਾ ਚੰਗਾ ਨਾਂ ਬੰਦਾ ਸੁਣ ਹੀ ਲੈਂਦਾ ਵੀ ਇੱਥੇ ਕੌਣ ਕੌਣ ਵੱਸਦਾ ਸੀ, ਤੇ ਉਹਨਾਂ ਬਾਰੇ ਥੋੜਾ ਜਿਹਾ ਦੱਸੋ। ਸੂਫੀ ਇੱਥੇ ਰਹਿੰਦਾ ਸੀ, ਹੂੰ ਉਹਨਾਂ ਦਾ ਹੂੰ ਸਰਦਾਰ ਦਿਲਬਾਗ ਸਿੰਘ ਦਾ ਭਾਈ ਸੀ ਉਹ। ਹੂੰ 73 ਕਿੱਲੇ ਗੌਰਮੈਂਟ ਨੇ ਉਹਨਾਂ ਨੂੰ ਗੁਜ਼ਾਰਾ ਦਿੱਤਾ ਇੱਥੇ ਰਹਿਣ ਦੇ ਨਾਲ। ਤੇ ਉਹ ਫਿਰ ਕੋਈ ਚਿਰ ਜਿੰਨਾ ਚਿਰ ਜੀਂਦੇ ਰਹੇ ਉਹਨਾਂ ਚਿਰ ਉਹ ਖਾਂਦੇ ਰਹੇ। ਬਾਅਦ ਚੋਂ ਮਹਾਜਰਾਂ ਨੂੰ ਲਾਟ ਹੋ ਗਿਆ। ਅੱਛਾ ਇਹਦੇ ਵਜਦਾ ਤੇ ਪਿੰਡ ਜਿਹੜਾ ਵਜਦਾ ਸੁਰਜਨ ਸਿੰਘ ਵਾਲੇ ਦੇ ਨਾਂ ਤੋਂ। ਹਾਂਜੀ ਸੁਰਜਨ ਸਿੰਘ ਦਾ ਜੀ ਉਹ ਅਸ਼ਟਕ ਪੁਲ ਦੇ ਉੱਤੇ ਲਿਖ ਕੇ ਲਾਇਆ ਸੁਰਜਨ ਸਿੰਘ ਦਾ, ਉੱਥੇ ਵੀ ਇਹਨਾਂ ਦੇ ਮਰਬੇ ਸੀ। ਅੱਛਾ ਤੇ ਹੈ ਸੀ ਇਹ ਆਨਰਰੀ ਮੈਜਿਸਟ੍ਰੇਟ ਵੀ ਸੀ ਵੀ ਇਹਨਾਂ ਨੂੰ? ਉਹ ਸਰਦਾਰ ਦਿਲਬਾਗ ਸਿੰਘ ਸੀ। ਠੀਕ, ਉਹ ਸਰਦਾਰ ਦਿਲਬਾਗ ਸਿੰਘ ਸੀ। ਇਹ ਸੁਰਜਨ ਸਿੰਘ ਦਾ ਕੋਈ ਭਾਈ ਸੀ? ਨਹੀਂ ਜੀ ਪੋਤਰਾ ਆ ਕੇ ਤੇ ਬੜਾ। ਠੀਕ ਹੈ। ਜਦੋਂ ਪਿੰਡ ਵਸਿਆ ਸੁਰਜਨ ਸਿੰਘ ਮੰਗਲ ਦੇ। ਸਿੰਘ ਵੀ ਚਾਚਾ ਸੀ ਇਹਨਾਂ ਦਾ। ਅੱਛਾ ਮੰਗਲ ਸਿੰਘ, ਮੰਗੂ ਜੀ ਨੂੰ ਕਹਿੰਦੇ? ਨਹੀਂ ਜੀ ਮੰਗਲ ਸਿੰਘ ਸੀ ਉਹਦਾ ਨਾਂ। ਅੱਛਾ ਉਹਨਾਂ ਦੀ ਪੈਲੀ ਪੂਲੀ ਮੰਗਲ ਸਿੰਘ ਹੋਣਾ ਦੀ ਪਤਾ ਕਿੱਧਰ? ਉਹ ਬਾਈ ਮਰਬਾ ਜੀ ਮਾਲਟਾ ਵਾਲਾ ਮਰਬਾ, ਉਹ 'ਚ 15 ਕਿੱਲੇ ਮਾਲਟਾ ਦਾ ਬਾਗ ਸੀ। ਅਲਾਟ ਹੋਇਆ ਸ਼ੁਰੂ ਤੇ ਉਹਨੇ ਆਪਣੇ ਹੱਥਾਂ ਨਾਲ ਆਇਆ ਸੀ। ਅੱਛਾ ਬਾਗ ਵੀ ਮੰਗਲ ਸਿੰਘ ਹੋਣਾ ਆਪ ਲਾਇਆ ਸੀ ਆਪਣਾ? ਹਾਂਜੀ। ਤੇ ਉਹਨਾਂ ਦੀ ਕਿਹੜੇ ਮਰਬੇ ਚ ਆਉਂਦੀ ਹੈ ਪੈਲੀ? ਬਾਈ ਮਰਬਾ। ਬਾਈ। ਤੇ ਉਹਨਾਂ ਦੀ ਟੋਟਲ ਪੈਲੀ ਇੱਥੇ ਕਿੰਨੀ ਸੀ? ਉੱਥੇ ਜੀ ਇਹਨਾਂ ਦਾ ਇੱਕ ਆਮ ਮਰਬਾ ਸੀ 30, ਇਹਦੇ ਚੋਂ 5-7 ਪੈਲੀਆਂ ਸੀ, ਬਾਕੀ ਰਕਬਾ ਬੇਆਬਾਦ ਪਿਆ ਸੀ। ਤੇ ਬਾਕੀ ਉਹਨਾਂ ਦਾ ਰਕਬਾ ਜਿਹੜਾ ਸੀ ਨਾ ਉਹ ਪਿੰਡ ਦੇ ਨਾਲ ਪਰਲੇ ਪਾਸੇ 20-21 ਮਰਬਾ ਤੇ 22 ਮਰਬਾ ਉਹਨਾਂ ਦੇ ਸੀ। ਠੀਕ। ਹਾਂ। ਤੇ ਇਹ ਜਦੋਂ ਆਏ ਪਤਾ ਲੱਗ ਹੀ ਜਾਂਦਾ ਵੀ ਸੁਣਿਆ ਵੀ ਇੱਥੇ ਕੋਈ ਘਰ ਉਹਨਾਂ ਦਾ ਪਿੰਡ ਦੇ ਵਿੱਚ ਕਿਹੜਾ ਸੀ, ਉਹ ਪਤਾ ਘਰ ਦੀ ਕੋਈ ਨਿਸ਼ਾਨਦੇਹੀ ਕਿੱਥੇ ਕਰ? ਕੋਠੀ ਜੀ ਅਜੇ ਵੀ ਮੌਜੂਦ ਹੈ ਕੋਠੀ ਉਸ ਤਰ੍ਹਾਂ। ਠੀਕ ਹੈ। ਦੁਨੀਆ ਬਸਦੀ ਆ ਜਿਹੜੀ ਕੋਠੀ ਆ ਆਪਾਂ ਅਸੀਂ ਵੀ ਹੁਣ ਜਾਵਾਂਗੇ ਵੇਖਣ, ਵੇਖ ਕੇ ਆਉਂਦੇ। ਠੀਕ। ਉੱਥੇ ਕਿੰਨੇ ਘਰ ਨੇ ਹੁਣ ਉਸ ਕੋਠੀ 'ਚ? ਹੁਣ ਤਾਂ ਕਈ ਘਰ ਹੋਆ ਜੀ, ਢਾਹ ਕੇ ਵੀ ਕਈਆਂ ਨੇ ਬਣਾ ਤੇ ਫੇਰ। ਅੱਛਾ ਜਾਨੀ ਕੋਠੀ ਦਾ ਸਬੂਤ ਅਜੇ ਹੈ। ਅਭੀ ਉਹ ਕੋਠੀ ਜਿਹੜੀ ਹਲੀ ਹੈ ਵਾ? ਹਾਂਜੀ ਬਾਗ 'ਚ ਸੀਗੀ, ਆਲੇ ਦੁਆਲੇ ਬਾਗ ਸੀ ਅੰਬਾਂ ਦੇ 4 ਚੁਫੇਰੇ। ਬਾਹਰੋਂ ਨਹੀਂ ਨਜ਼ਰ ਆਉਂਦੀ, ਬਾਗ ਹੀ ਬਾਗ ਸੀ ਅੰਬਾਂ ਦੇ। ਅੱਛਾ ਬਾਗ ਦੇ ਵਿੱਚ ਹੀ ਸੀ ਕੋਠੀ? ਹਾਂਜੀ। ਤੇ ਇਹ ਦੱਸੋ ਵੀ ਜਦੋਂ ਆਏ ਜੇ ਤੁਸੀਂ ਤੇ ਉਦੋਂ ਪਤਾ ਲੱਗਦਾ ਵੀ ਉਹਨਾਂ ਦਾ ਰਹਿਣ ਸਹਿਣ ਇੱਥੇ ਵਸੇਬ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ ਪਿੰਡ ਦੇ ਵਿੱਚ? ਬਹੁਤ ਅੱਛਾ ਸੀ, ਲੋਕ ਬੜੀ ਸਿਫਤ ਕਰਦੇ ਉਹਨਾਂ ਦੀ। ਜਿਹੜੇ ਇੱਥੇ ਦੂਜਾ ਤਬਕਾ ਸੀ ਜਿਹੜੇ ਗੈਰ ਕਾਸ਼ਤਕਾਰ ਸੀ, ਉਹ ਤੇ ਜਾਂ ਈਸਾਈ ਸੀ ਜਾਂ ਦੂਸਰੇ ਸੀ, ਉਹ ਨਹੀਂ ਗਏ ਇੱਥੇ ਪਿੰਡ 'ਚ ਬੈਠੇ ਕੁਛ ਘਰ? ਨਹੀਂ ਸਭ ਚਲੇ ਗਏ। ਈਸਾਈ ਸੂਈ ਸਭ ਚਲੇ ਗਏ। ਸਾਰੇ ਚਲੇ ਗਏ? ਚਲੇ ਗਏ। ਇੱਥੋਂ ਈਸਾਈ ਇੱਥੇ ਹੈ ਹੀ ਨਹੀਂ। ਬਾਅਦ 'ਚ ਘਰ ਆਇਆ ਸੀ ਉਹ ਵੀ ਚਲਾ ਗਿਆ। ਤੇ ਇੱਥੇ ਤਾਂ ਚਮਾਰ ਸੇ ਉਹਨਾਂ ਦੇ ਜ਼ਮਾਨੇ 'ਚ। ਈਸਾਈ ਨਹੀਂ ਸੀ, ਚਮਾਰ ਸੇ। ਅੱਛਾ ਉਹ ਵੀ ਕੋ ਬੈਠੇ ਸੀ ਇੱਥੇ? ਉਹ ਵੀ ਚਲੇ ਗਏ? ਉਹ ਵੀ ਸਾਰੇ ਚਲੇ ਗਏ। ਜਦੋਂ ਹੋਈ ਆ ਪਾਰਟੀਸ਼ਨ ਹੋਈ ਆ ਸਾਰੇ ਹੀ ਚਲੇ ਗਏ? ਵੀ ਆਸੇ ਪਾਸਿਓਂ ਪਤਾ ਇਹ ਲੱਗਾ ਵੀ ਇਹਨਾਂ ਦਾ ਵਸੇਬ ਜਿਹੜਾ ਰਹਿਣ ਬਹਿਣ ਚੰਗਾ ਬਹੁਤ ਅੱਛਾ ਸੀ ਜੀ, ਲੋਕ ਸਿਫਤ ਕਰਦੇ ਆ। ਠੀਕ। ਤੇ ਵੇਖ ਲਓ ਵੀ ਸਿਫਤ ਕਰਦੇ ਸੀ ਤੇ ਅੱਜ ਵੀ ਉਹਨਾਂ 70 ਸਾਲਾਂ ਬਾਅਦ ਵੀ ਅੱਜ ਵੀ ਯਾਦ ਰੱਖਿਆ? ਅੱਜ ਵੀ ਨਾਂ ਉਹਨਾਂ ਦਾ ਯਾਰ ਹੋ ਗਿਆ। ਅੱਜ ਵੀ ਨਾਂ ਯਾਰ ਹੋ ਗਿਆ। ਔਲਾਦ ਹੋਵੇ ਤੇ ਐਸੀ ਹੋਵੇ ਜਿਹੜੀ ਮਗਰੋਂ ਵੀ ਯਾਦ ਕਰੇ। ਹਾਂ ਬਿਲਕੁਲ ਗੱਲ ਸਹੀ ਹੈ, ਔਲਾਦ ਹੋਵੇ ਤੇ ਐਸੀ ਹੋਵੇ। ਜਿਹੜਾ ਨਾ ਜੱਟਾਂ ਦਾ ਸੀ ਇਹ, ਸਿੱਖਾਂ ਦਾ ਹੀ ਸਾਰਾ ਹੀ ਪਿੰਡ। ਤੇ ਐਵੇਂ ਮੁਸਲਮਾਨਾਂ ਥੋੜ੍ਹਾ ਜਿਹਾ ਘਰ ਸੀ, ਪਖੀਰ ਤੇ ਮਰਾਸੀ ਤੇ ਇਹੋ ਜਿਹੀਆਂ ਗੱਲਾਂ। ਮਾਲਕ ਬਹੁਤੇ ਸੀ। ਉਹ ਵੀ ਉਹਨਾਂ ਦੇ ਮੁਜ਼ਾਰੇ ਹੀ ਸੀ ਸਿੱਖਾਂ ਦੇ ਹੀ। ਤੇ ਘਰ ਮੈਂ ਨਾ ਵੀ ਕਿਵੇਂ ਦੇ ਬਣੇ ਸੀ, ਕਿੰਨੇ ਕੁ ਘਰ ਸੀ? ਕੱਚੇ ਮਕਾਨ ਸੀ ਜੀ, ਉਦੋਂ ਕੋਠੀ ਸੀ ਪੱਕੀ। ਇੱਕੋ ਕੋਠੀ ਸੀ ਜਿਹੜੀ ਉਹ ਪੱਕੀ? ਸਰਦਾਰਾਂ ਦਾ ਮਕਾਨ ਪੱਕੇ ਸੀ। ਠੀਕ ਹੈ। ਮੰਗਲ ਸਿੰਘ ਦਾ ਹਿੱਸਾ ਵੀ ਪੱਕਾ ਸੀ, ਦਿਲਬਾਗ ਸਿੰਘ ਉਹਨਾਂ ਦਾ ਵੀ ਪੱਕਾ ਸੀ। ਅੱਛਾ ਉਹਦੇ ਵਿੱਚ ਦੁਨੀਆ ਵਸਦੀ ਆ। ਠੀਕ। ਉਹਦੇ ਵਿੱਚ ਹੀ ਹੁਣ ਕਿੰਨੇ ਘਰ ਬਣੇ ਆ? ਹੁਣ ਤਾਂ ਕਈ ਘਰ ਬਣ ਗਏ ਜੀ ਉੱਥੇ। ਇੱਕ ਕੋਠੜੀ ਲੈ ਲਈ ਹਰ ਇੱਕ ਨੇ ਆਪਣਾ ਗੁਜ਼ਾਰਾ ਕਰਨ ਨੂੰ। ਠੀਕ ਹੈ। ਤੇ ਇੱਥੇ ਹੁਣ ਇਸ ਪਿੰਡ ਦੇ ਵਿੱਚ 66 'ਚ ਹੁਣ ਕਿਹੜੀਆਂ ਗੋਤਾਂ ਆ ਕੇ ਬੈਠੀਆਂ, ਕਿਹੜੀਆਂ ਨੇ ਇੱਥੇ ਜੀ? ਹੁਣ ਕਈ ਕੌਮਾਂ, ਰਾਈ ਵੀ ਆ, ਗੁੱਜਰ ਵੀ ਆ, ਪਠਾਨ ਵੀ ਆ, ਤੇਲੀ ਵੀ ਆ, ਫਕੀਰ ਵੀ ਆ, ਕਈ ਕੌਮਾਂ। ਠੀਕ।
ਤੇ ਇਹ ਤੁਹਾਡੇ ਕਹਿਣ ਦਾ ਮਕਸਦ ਹੈ ਵੀ ਜਿਹੜੇ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਉਹਨਾਂ 70 ਸਾਲਾਂ ਬਾਅਦ ਵੀ ਯਾਦ ਰੱਖਿਆ ਵੀ ਲੋਕ ਚੰਗੇ ਲਫ਼ਜ਼ਾਂ ਨਾਲ ਯਾਦ ਕਰਦੇ ਬਹੁਤ ਚੰਗੇ ਜੀ, ਬਹੁਤ ਚੰਗੇ। ਚੰਗੇ ਲਫ਼ਜ਼ਾਂ ਜਿਹੜੇ ਉਹਨਾਂ ਦੇ ਮੁਨਸ਼ੀ ਸੀ ਇੱਥੇ ਰੁਕਨਦੀਨ ਮਾਲਕ, ਉਹ ਮਾਲਕ ਜਿਹੜੇ ਸੀ ਉਹ ਬਹੁਤ ਯਾਦ ਕਰਦੇ ਰਹੇ ਆ। ਇੱਥੇ ਉਹਨਾਂ ਦੇ ਸਿਵੇ ਸੀਗੇ ਉਸ ਪਾਸੇ, ਠੀਕ, ਤੇ ਉਸ ਪਾਸੇ ਮੁਸਲਮਾਨਾਂ ਦੀਆਂ ਕਬਰਾਂ ਸੀਗੀਆਂ, ਤੇ ਹੁਣ ਉਹ ਸਿਵੇ ਵੀ ਜਿਹੜੇ ਉੱਥੇ ਆਬਾਦੀ ਆ ਗਈ, ਅਸੀਂ ਜੋ ਵਧੀਆ ਸਿਵਿਆਂ 'ਚ ਵੀ ਆਬਾਦੀ ਆ ਗਈ। ਠੀਕ ਹੈ। ਤੇ ਇਹ ਦੱਸੋ ਤੁਸੀਂ ਵੀ ਜਿਹੜੀ ਇੱਥੇ ਪਿੰਡ ਦੇ ਵਿੱਚ 66 ਦੇ ਵਿੱਚ ਕੋ ਪੁਰਾਣਾ ਗੁਰਦੁਆਰਾ ਵੀ ਹੈਗਾ ਸੀ? ਹਾਂਜੀ, ਗੁਰਦੁਆਰਾ ਕਿਹੜੀ ਸਾਈਡ ਤੇ? ਇੱਥੇ ਸੀਗਾ ਜੀ ਇਸ ਪਾਸੇ। ਅੱਛਾ, ਉਹ ਅਲਾਟ ਹੋ ਗਿਆ ਕਿਸੇ ਨੂੰ? ਨਹੀਂ ਜੀ, ਉੱਦਾਂ ਹੀ ਲੋਕ ਆ ਕੇ ਵਿੱਚ ਬਹਿ ਗਏ, ਉਹੋ ਹੀ ਵੱਸਦੇ ਆ ਲੋਕ, ਪਠਾਨ ਵੱਸਦੇ ਆ ਉਹਦੇ 'ਚ। ਅੱਛਾ, ਨਹੀਂ ਉਹ ਉਦੋਂ ਹੀ ਅਜੇ ਵੀ ਗੁਰਦੁਆਰੇ ਸਾਡੇ ਲੋਕ ਅੱਛਾ ਜਿਹੜੇ ਹੁਣ ਵੱਸਦੇ ਆ, ਉਹ ਅਸੀਂ ਇੱਕ ਉਹਨਾਂ ਨੂੰ ਅਜੇ ਵੀ ਮੈਂ ਤਾਂ ਗੁਰਦੁਆਰੇ ਸੱਦਣਾ, ਹੋਰ ਕੋਈ ਭਾਵੇਂ ਨਾ ਸੱਦੇ। ਅੱਛਾ, ਉਹਨਾਂ ਨੂੰ ਹਲੇ ਵੀ ਉਹ ਗੁਰਦੁਆਰੇ ਹੀ ਸਾਡੇ ਬਾਪਾ ਨੂੰ ਗੁਰਦੁਆਰੇ ਸਾਡਾ ਸੀ, ਤੇ ਹੁਣ ਮੈਂ ਇਹਨਾਂ ਨੂੰ ਵੀ ਗੁਰਦੁਆਰੇ ਹੀ ਕਹਿਣਾ। ਠੀਕ ਹੋ ਗਿਆ। ਹਾਂਜੀ। ਅੱਛਾ, ਇਹ ਦੱਸੋ ਵੀ ਜਿਵੇਂ ਹੁਣ ਵੇਖੋ ਵੀ 70 ਸਾਲਾਂ ਬਾਅਦ ਉਹਨਾਂ ਨੇ ਬਲਕਿ ਈਵਨ ਕਿ ਮੈਂ ਉਹਨਾਂ ਦੇ ਕੋਲ ਗਿਆ ਸਾਂ, ਦੁਬਈ ਰਹਿੰਦੇ ਆ ਜਿਹੜੇ ਉਹਨਾਂ ਦੇ ਅੱਗੋਂ ਪੋਤਰੇ ਨੇ ਸਤਨਾਮ ਸਿੰਘ, ਮਨਰਾਜ ਸਿੰਘ, ਦਵਿੰਦਰ ਸਿੰਘ ਹੁਣੀ, ਤੇ ਉਹਨਾਂ ਸਾਨੂੰ ਵੀ ਬੜਾ ਪਿਆਰ ਦਿੱਤਾ, ਬੜਾ ਸਾਂਭ ਸੇਵਾ ਸਾਡੀ ਵੀ ਕੀਤੀ, ਤੇ ਆਂਦੇ ਵੀ ਸਾਡਾ ਦਿਲ ਕਰਦਾ ਵੀ ਅਸੀਂ ਕਿਹੜਾ ਵੇਲਾ ਹੋਵੇ ਉੱਡ ਕੇ ਆਪਣਾ ਪਿੰਡ ਚੱਲੀਏ, ਪਿੰਡ ਵੇਖ ਕੇ ਆਈਏ। ਬਹੁਤ ਅੱਛਾ ਪਿੰਡ ਸੀ ਜੀ ਇਹ। ਤੇ ਉਹਨਾਂ ਵਾਸਤੇ ਆਪਾਂ ਕੀ ਸੁਣਾ ਦੇਣਾ ਚਾਹੋਗੇ? ਆਂਦੇ ਵੀ ਅਸੀਂ ਆਪਣਾ ਪਿੰਡ ਵੇਖਣਾ, ਉਹਨਾਂ ਵਾਸਤੇ ਮਾੜੀ ਜੀ ਕੋਈ ਗੱਲ? ਜਦੋਂ ਮਰਜ਼ੀ ਆ ਕੇ ਦੇਖ ਲੈਣ ਜੀ, ਅਸੀਂ ਦਿਖਾਵਾਂਗੇ। ਤੇ ਪੂਰੀ ਕੋਈ ਸਾਂਭ ਸੇਵਾ ਕਰੋਗੇ? ਹਾਂਜੀ, ਬਿਲਕੁਲ ਕਰਾਂਗੇ। ਤੇ ਇੱਥੇ ਇਹ ਵੀ ਗੱਲ ਹੈ ਨਾ ਵੀ ਅਸੀਂ ਆਨੇ ਆ ਵੀ ਅਸੀਂ ਮੁਸਲਮਾਨ ਆ ਤੇ ਉਹ ਗੈਰ ਮੁਸਲਮ ਨੇ। ਇੱਕੋ ਗੱਲ ਹੈ ਜੀ, ਇਹਨਾਂ ਨੂੰ ਅਸੀਂ ਸਾਫ ਸਲਾਮ ਕਵਾਂਗੇ। ਮੁਸਲਮਾਨਾਂ ਨੂੰ ਸਲਾਮ ਅਲੈਕਮ ਕਹੀਦਾ, ਇਹਨਾਂ ਨੂੰ ਸਾਫ ਸਲਾਮ ਕਹੀਦਾ। ਅਸੀਂ ਇੰਡੀਆ 'ਚ ਕਹਿੰਦੇ ਆਏ ਆ। ਠੀਕ ਹੈ। ਉਹ ਵੀ ਕਹਿੰਦੇ ਹੈ ਸਾਹਿਬ ਨੂੰ ਸਲਾਮ, ਪਿਆਲਾ ਨੂੰ ਸਲਾਮ। ਲਓ ਬਾਬਾ ਜੀ ਨਾਲ ਕੀਤੀ ਗੱਲ ਆਪਾਂ, ਤੇ ਹੁਣ ਬਾਬਾ ਜੀ ਦੱਸਿਆ ਕਿ ਪਿੰਡ ਦੇ ਵਿੱਚ ਜਿਹੜੀ ਉਹਨਾਂ ਦੀ ਕੋਠੀ ਜਿਹੜੀ ਵੱਜਦੀ ਸੀ, ਕੋਠੀ ਦਿਲਬਾਗ ਸਿੰਘ ਹੋਣਾ ਦੀ, ਮੰਗਲ ਸਿੰਘ ਹੋਣਾ ਦੀ, ਤੇ ਉਹ ਲੈ ਕੇ ਚੱਲਨੇ ਤੁਹਾਨੂੰ ਕੋਠੀ ਤੇ ਵੀ, ਕੋਠੀ ਵਿਖਾਵਾਂਗੇ, ਪਿੰਡ ਦੀਆਂ ਗਲੀਆਂ ਮੁਹੱਲੇ। ਉਹ ਦੋ ਤਿੰਨ ਕਿੱਲਿਆਂ ਸੀ ਕੋਠੀ ਕੇ, ਚਾਰ ਮੇਰਾ ਵੇਲਾ ਇੱਕ ਕਚਹਿਰੀ ਲੱਗਦੀ ਸੀ, ਸਰਦਾਰ ਦਿਲਬਾਗ ਸਿੰਘ ਦੀ ਕਚਹਿਰੀ ਲੱਗਦੀ ਸੀ ਇੱਥੇ। ਅੱਛਾ ਅੱਛਾ। ਤੇ ਚੱਲਦੇ ਉਹ ਜਗ੍ਹਾ, ਉਹ ਗੁਰਦੁਆਰੇ ਵਾਲੀ ਜਗ੍ਹਾ ਜਿਹੜੀ ਆ ਉੱਤੇ ਵੀ ਝਾਤੀ ਮਾਰਾਂਗੇ, ਤੇ ਆਓ ਲੈ ਕੇ ਚੱਲਦੇ ਆ ਤੁਹਾਨੂੰ ਪਿੰਡ 66 ਗਾਬੇ, ਜਿਹੜਾ ਪਿੰਡ ਆ ਸਰਦਾਰ ਮੰਗਲ ਸਿੰਘ ਹੋਣਾ ਦਾ ਪਿੰਡ ਵਿਖਾਉਂਦੇ ਆ।